ਹੁਣੇ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਸੁਪਰੀਮ ਕੋਰਟ ਨੇ ਇੱਕ ਤਰ੍ਹਾਂ ਨਾਲ ਸਿੱਧਾ ਹੀ ਰਸਤਾ ਕਰ ਦਿੱਤਾ ਹੈਗਾ ਟਰੰਪ ਐਡਮਿਨਿਸਟ੍ਰੇਸ਼ਨ ਲਈ। ਤੇ ਲੇਟੈਸਟ ਖਬਰ ਇਹ ਆ ਰਹੀ ਹੈ ਵੀ ਬਜਟ 에ਅਰਲਾਈਨ ਅਵੈਲੋ ਕਰਕੇ ਉਹਨਾਂ ਨੇ ਕੰਟਰੈਕਟ ਸਾਈਨ ਕਰ ਲਿਆ ਆਈਸ ਦੇ ਨਾਲ। ਧੜਾ ਧੜ ਕਹਿੰਦੇ ਅਸੀਂ ਜਿਹੜੀਆਂ ਫਲਾਈਟਾਂ ਆ ਉਹ ਡਿਪੋਰਟੇਸ਼ਨ ਦੀਆਂ ਲੈ ਕੇ ਜਾਵਾਂਗੇ। ਇਹ ਮਈ ਮਹੀਨੇ ਤੋਂ ਸ਼ੁਰੂ ਹੋ ਜਾਣਗੀਆਂ, ਐਰੀਜ਼ੋਨਾ ਤੋਂ ਸਟਾਰਟ ਹੋਣਗੀਆਂ। ਬਹੁਤ ਸਾਰੇ ਲੋਕ ਬਜਟ ਕੈਰੀਅਰ ਅਵੈਲੋ 에ਅਰਲਾਈਨ ਤੇ ਔਖੇ ਵੀ ਆ ਵੀ ਭਾਈ ਤੁਸੀਂ ਕਿਉਂ ਕੰਟਰੈਕਟ ਕੀਤਾ ਹੈਗਾ ਆਈਸ ਵਾਲਿਆਂ ਨਾਲ। ਪਰ ਐਂਡਰਿਊ ਲੈਵੀ ਜੋ CEO ਹੈਗੇ ਆ ਹੂਸਟਨ ਵੇਸਟ 에ਅਰਲਾਈਨ ਦੇ, ਉਹਨਾਂ ਨੇ ਅੱਜ ਕਨਫਰਮ ਕਰ ਦਿੱਤਾ ਵੀ ਅਵੈਲੋ ਕਹਿੰਦੇ ਵੀ US ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਇਮੀਗ੍ਰੇਸ਼ਨ ਕੰਟਰੋਲ ਤੇ ਐਨਫੋਰਸਮੈਂਟ ਏਜੰਸੀ ਆ ਉਹਨਾਂ ਦੇ ਨਾਲ ਲੌਂਗ ਟਰਮ ਚਾਰਟਰ ਪ੍ਰੋਗਰਾਮ ਉਹਨਾਂ ਨੇ ਸਾਈਨ ਕੀਤਾ ਆ ਜੋ ਡਿਪੋਰਟੇਸ਼ਨ ਫਲਾਈਟਸ ਐਰੀਜ਼ੋਨਾ ਤੋਂ ਲਗਾਤਾਰ ਮਈ ਮਹੀਨੇ ਸ਼ੁਰੂ ਹੋ ਜਾਣਗੀਆਂ। ਸੋ ਕਹਿੰਦੇ ਪਈ ਉਹਨਾਂ ਦੇ ਬੋਇੰਗ 737-800 ਪਲੇਨਸ ਮੈਸਾ ਗੇਟਵੇ 에ਅਰਪੋਰਟ ਇੱਥੋਂ ਯੂਜ਼ ਕੀਤੇ ਜਾਊਗੇ ਤੇ ਵੱਖ-ਵੱਖ ਮੁਲਕਾਂ ਨੂੰ ਡੋਮੈਸਟਿਕ ਤੇ ਇੰਟਰਨੈਸ਼ਨਲ ਟ੍ਰਿਪਸ ਦੇ ਲਈ ਇਹ 에ਅਰਲਾਈਨ ਦਾ ਕੰਟਰੈਕਟ ਆਈਸ ਦੇ ਨਾਲ ਅੱਜ ਹੋ ਗਿਆ। ਇਸ 에ਅਰਲਾਈਨ ਦੇ CEO ਨੇ ਇਹ ਜਿਹੜਾ ਰਿਪੋਰਟ ਕੀਤਾ ਹੈਗਾ। ਕਹਿੰਦੇ ਇਹਦੇ ਬਾਰੇ ਪਹਿਲਾਂ ਪਤਾ ਲੱਗਾ ਸੀ, ਇਹਨਾਂ ਨੇ ਆਨਲਾਈਨ ਇੱਕ ਜੌਬ ਪੋਸਟਿੰਗ ਕੀਤੀ ਸੀ ਐਰੀਜ਼ੋਨਾ ਦੇ ਆਪਰੇਸ਼ਨ ਦੇ ਲਈ ਵੀ ਸਾਨੂੰ ਲੋਕਾਂ ਦੀ ਜਿਹੜੀ ਜ਼ਰੂਰਤ ਆ ਡੋਮੈਸਟਿਕ ਇੰਟਰਨੈਸ਼ਨਲ ਟ੍ਰਿਪਸ DHS ਡੈਪੂਟੇਸ਼ਨ ਐਫਰਟਸ ਦੀ ਸਪੋਰਟ ਦੇ ਲਈ ਜਿਹੜੇ ਉਹ ਲੋਕਾਂ ਦੀ ਜ਼ਰੂਰਤ ਜਿਹੜੀ ਉਹ ਚਾਹੀਦੀ ਹੈਗੀ ਆ। ਇੱਕ ਐਡਵੋਕੇਸੀ ਗਰੁੱਪ ਹੈਗਾ ਵਿਟਨੈਸ ਐਟ ਦਾ ਬਾਰਡਰ, ਉਹਨਾਂ ਦੇ ਜਿਹੜੇ ਟੌਮ ਕਾਰਟਰਾਈਟ ਆ ਇਹ ਫਲਾਈਟ ਡਾਟਾ ਐਨਾਲਿਸਟ ਹੈਗੇ ਨੇ, ਇਮੀਗ੍ਰੇਸ਼ਨ ਸਰਕਲਸ ਦੇ ਮੀਡੀਆ ਫੀਡ ਆ, ਸੋਸ਼ਲ ਮੀਡੀਆ ਫੀਡ ਨੂੰ ਜਿਹੜਾ ਉਹ ਦੇਖਦੇ ਆ। ਉਹ ਕਹਿੰਦੇ ਵੀ ਉਹਨਾਂ ਨੂੰ ਅਵੇਅਰ ਨਹੀਂ ਹੈਗਾ ਵੀ ਕੋਈ ਹੋਰ ਕਮਰਸ਼ੀਅਲ 에ਅਰਲਾਈਨ ਆ ਜਿਨ੍ਹਾਂ ਨੇ ਇੱਦਾਂ ਦੀਆਂ ਜਿਹੜੀਆਂ ਫਲਾਈਟਸ ਆ ਉਹ ਆਈਸ ਦੇ ਲਈ ਪ੍ਰੋਵਾਈਡ ਕਰਾਈਆਂ ਹੁਣ ਪਿਛਲੇ 5 ਸਾਲਾਂ ਦੇ ਵਿੱਚ। ਉਹ ਕਹਿੰਦੇ ਵੀ ਉਹ ਫਲਾਈਟਸ ਲਗਾਤਾਰ ਟਰੈਕ ਕਰਦੇ ਨੇ ਤੇ ਕਹਿੰਦੇ ਵੀ ਇਹ ਜਿਹੜਾ ਅਵੈਲੋ ਦਾ ਡਿਸੀਜਨ ਆ ਉਹ ਬੜਾ ਉਹਨਾਂ ਨੂੰ ਅਨਯੂਜੂਅਲ ਜਿਹੜਾ ਉਹ ਲੱਗਾ ਆ ਵੀ ਚਾਰਟਰ ਕੰਪਨੀਜ਼ ਜਿਹੜੀਆਂ ਉਹ ਪਬਲਿਕ ਇੱਦਾਂ ਦੀਆਂ ਜਿਹੜੀਆਂ ਫਲਾਈਟਸ ਆ ਉਹ ਨਹੀਂ ਕਰਦੀਆਂ ਹੁੰਦੀਆਂ, ਜ਼ਿਆਦਾਤਰ ਚਾਰਟਰ ਵਾਲੀਆਂ ਹੁੰਦੀਆਂ, ਪਬਲਿਕ ਫਲਾਈਟ ਜਿਹੜੀਆਂ ਉਹ ਕਰ ਰਹੇ ਆ। ਸੋ ਉਹਨਾਂ ਨੂੰ ਤਾਂ ਹੁਣ ਦੇਖੋ ਹਰਜੋਤ ਸਿੰਘ ਜੀ ਮਨੀ ਮਿਲਣੀ ਆ, ਅਗਲੇ ਜਿਨ੍ਹਾਂ ਨੂੰ ਪਤਾ ਹੈ ਵੀ ਜਦੋਂ ਮਰਜ਼ੀ ਬੰਦਾ ਚੱਕ ਕੇ ਬਗੈਰ ਹੀਅਰਿੰਗ ਤੋਂ ਡਿਪੋਰਟ ਕਰਕੇ ਉਹ ਮਾਰਨਗੇ, ਅਗਲੇ ਨੇ ਕਹਿਣਾ ਵੀ ਆਉਣ ਦੋ। ਇਹਨਾਂ ਨੇ ਵੀ ਸਸਤੀ ਜੀ 에ਅਰਲਾਈਨ ਲੱਭੀ ਆ ਵੀ ਚੱਲ ਕੋਈ ਨਹੀਂ ਬਿਠਾ ਕੇ ਹੀ ਜਿਹੜਾ ਉਹ ਫੱਟੇ ਵਾਲੇ ਜਹਾਜ਼ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਜਿਹੜਾ ਉਹ ਲੈ ਕੇ ਜਾਇਆ ਜਾਊਗਾ। ਪਰ ਰਾਜਕਵੀਰ ਸਿੰਘ ਜੀ ਬਹੁਤ ਸਾਰੇ ਲੋਕ ਇਸ ਗੱਲ ਤੋਂ ਔਖੇ ਵੀ ਆ। ਕਹਿੰਦੇ ਵੀ ਇਹ ਨਿਊ ਹੈਵਨ ਦੇ ਵਿੱਚ ਇਹਨਾਂ ਦਾ ਜਿਹੜਾ ਹੈੱਡ ਆਫਿਸ ਹੈਗਾ ਆ, ਹਾਂਜੀ ਕਹਿੰਦੇ ਵੀ ਟਰੈਵਲ ਦਾ ਮਤਲਬ ਇਹ ਹੁੰਦਾ ਵੀ ਟਰੈਵਲ ਸ਼ੁੱਡ ਬੀ ਅਬਾਊਟ ਬ੍ਰਿੰਗਿੰਗ ਪੀਪਲ ਟੂਗੇਦਰ ਨਾਟ ਟੀਅਰਿੰਗ ਫੈਮਿਲੀਜ਼ ਪਾਰਟ। ਟਰੈਵਲ ਦਾ ਮਤਲਬ ਇਹ ਆ ਵੀ ਤੁਸੀਂ ਪਰਿਵਾਰ ਕੋ ਚੱਲੇ ਆ, ਨਾ ਕਿ ਤੁਹਾਡੇ ਪਰਿਵਾਰ ਤੋੜੇ ਜਾ ਰਹੇ ਆ। ਸੋ ਇੱਕ ਲੋਕਲ ਹੈਗਾ ਇਮੀਗ੍ਰੇਸ਼ਨ ਐਡਵੋਕੇਸੀ ਗਰੁੱਪ, ਉਹਨਾਂ ਨੇ ਆਲਰੇਡੀ ਆਨਲਾਈਨ ਪਟੀਸ਼ਨ ਸ਼ੁਰੂ ਕਰ ਦਿੱਤੀ ਆ ਵੀ ਇਸ 에ਅਰਲਾਈਨ ਦਾ ਬਾਈਕਾਟ ਕੀਤਾ ਜਾਵੇ। ਬਾਈਕਾਟ ਤੁਸੀਂ ਹੁਣ ਜਿੱਦਾਂ ਮਰਜ਼ੀ ਕਰ ਲਓ, ਅਗਲਿਆਂ ਨੇ ਆਈਸ ਵਾਲੇ ਚੱਕ ਕੇ ਉੱਤੇ ਬਿਠਾਉਣੇ, ਉਹਨਾਂ ਨੂੰ ਲੋੜ ਹੀ ਨਹੀਂ ਪੈਣੀ ਦੂਜੇ ਲੋਕਾਂ ਦੀ। ਸੋ ਆਈਸ ਨੇ ਅਜੇ ਤੱਕ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ, ਪਰ ਇਹਨਾਂ ਦੇ ਜਿਹੜੇ CEO ਆ ਉਹ ਜਿਹੜਾ ਜ਼ਰੂਰ ਉਹਨਾਂ ਨੇ ਕਨਫਰਮ ਕਰ ਦਿੱਤਾ ਵੀ ਸਾਡਾ ਜਿਹੜਾ ਸਮਝੌਤਾ DHS ਦੇ ਨਾਲ ਹੋ ਗਿਆ। ਹੁਣ ਤੁਸੀਂ ਇਹ ਦੇਖੋ ਵੀ ਬਹੁਤ ਸਾਰੇ ਲੋਕ ਨਾ ਸਰਫੇਸ ਲੈਵਲ ਦੇ ਉੱਤੇ ਦੇਖਦੇ ਆ, ਸਾਰੇ ਜਾਣੇ ਸਰਫੇਸ ਲੈਵਲ ਦੇ ਉੱਤੇ ਦੇਖਦੇ ਆ ਵੀ ਕੀ ਚੱਲ ਰਿਹਾ, ਅਦਾਲਤ ਨੇ ਕੀ ਕਹਿਤਾ, ਪਬਲਿਕਲੀ ਕਿਹੜਾ ਬਿਆਨ ਆ ਗਿਆ, ਪਬਲਿਕਲੀ ਕੀ ਜਿਹੜਾ ਹੋ ਗਿਆ। ਅੰਦਰ ਖਾਤੇ ਦੇਖੋ ਵੀ ਇੱਕ ਚੀਜ਼ ਹੁੰਦਿਆਂ ਸਾਰ ਅਗਲੀ ਨਾਲ ਦੇ ਨਾਲ ਇਨਲਾਈਨ ਪਈ ਹੋਈ ਆ ਵੀ ਉਧਰ ਅਦਾਲਤ ਨੇ ਅਜੇ ਫੈਸਲਾ ਦਿੱਤਾ ਹੀ ਆ, ਇੱਧਰ ਜਿਹੜੀ ਫਲਾਈਟਾਂ ਜਾਣ ਨੂੰ ਲੈ ਕੇ ਆਲਰੇਡੀ ਉਹਨਾਂ ਦੇ ਸਮਝੌਤੇ ਹੋਏ ਪਏ ਨੇ। ਬਸ ਉਹ ਪਬਲਿਕ ਉਦੋਂ ਹੀ ਕਰ ਰਹੇ ਆ ਜਦੋਂ ਉਹਨਾਂ ਨੂੰ ਪਤਾ ਹੈ ਵੀ ਹਾਂ ਵੀ ਆਹ ਚੀਜ਼ ਜਿਹੜੀ ਉਹ ਨਾਲ ਦੇ ਨਾਲ ਚੱਲ ਰਹੀ ਆ। ਜਿੱਥੇ ਉਹਨਾਂ ਨੂੰ ਇਹ ਲੱਗਦਾ ਵੀ ਇੱਕ ਥਾਂ ਤੇ ਕਿਤੇ ਡਿੱਕਾ ਆ ਸਕਦਾ, ਉਹਨਾਂ ਨੇ ਉਹਦੇ ਗਾਂਹ ਅੱਗੇ 2-3 ਰਾਹ ਜਿਹੜੇ ਉਹ ਬਣਾ ਕੇ ਰੱਖੇ ਹੈਗੇ ਨੇ। ਸੋ ਇਸ ਵਾਰ ਜਿਹੜਾ ਟਰੰਪ ਪ੍ਰਸ਼ਾਸਨ ਆ, ਅਜੇ 100 ਦਿਨ ਨਹੀਂ ਹੋਏ ਉਹਨਾਂ ਦੇ ਜਿਹੜੇ ਕਾਰਜਕਾਲ ਨੂੰ, 70 80 75 ਦਿਨ ਜਿਹੜੇ ਉਹ ਹੋਏ ਨੇ। ਤੇ ਤੁਸੀਂ ਦੇਖੋ ਵੀ ਕਿੰਨੀ ਤਿਆਰੀ ਦੇ ਨਾਲ ਇਸ ਸਾਲ ਇਹ 4 ਸਾਲ ਜਿਹੜਾ ਉਹ ਚੱਲਣ ਦੇ ਲਈ ਆ ਰਹੇ ਆ। ਉਹ ਇਨਫੈਕਟ ਤਾਂ ਅਗਲੇ 4 ਸਾਲਾਂ ਦੀ ਵੀ ਤਿਆਰੀ ਉਹਨਾਂ ਦੀ ਇਸ ਗੱਲੋਂ ਆ, ਆਪਣੇ ਬੰਦਿਆਂ ਨੂੰ ਉਹ ਕਹਿ ਰਹੇ ਅੰਦਰ ਖਾਤੇ ਉਹ ਵੀ ਤਿਆਰੀ ਚੱਲ ਰਹੀ ਹੋਊਗੀ ਵੀ ਇਹ ਦੇਖੋ ਵੀ ਮੇਰੇ ਕਿਤੇ ਨਾ ਕਿਤੇ 4 ਸਾਲ ਹੋਰ ਐਕਸਟੈਂਡ ਹੋ ਸਕਦੇ ਆ, ਮੈਂ ਤੀਜੀ ਵਾਰ ਰਾਸ਼ਟਰਪਤੀ ਬਣ ਸਕਦਾ ਆ ਜਾਂ ਨਹੀਂ। ਇਹਨਾਂ ਦੇ ਦੁਆਰਾ ਇਹ ਵੀ ਗੱਲ ਨੂੰ ਆਲਰੇਡੀ ਜਿਹੜਾ ਉਹ ਚੁੱਕਣਾ ਸ਼ੁਰੂ ਕੀਤਾ ਜਾ ਸਕਦਾ। ਕਹਿੰਦੇ ਵੀ ਅਮਰੀਕਾ ਦੇਖਣਾ ਚਾਹੁੰਦਾ ਆ ਮੈਚ ਟਰੰਪ ਵਰਸਸ ਓਬਾਮਾ ਦਾ। ਸੋ ਲੈਟਸ ਸੀ ਜਿਹੜਾ ਉਹ ਕੀ ਬਣਦਾ ਆ। ਸੋ ਤੀਜੀ ਟਰਮ ਨੂੰ ਲੈ ਕੇ ਉਹ ਵੀ ਜਿਹੜੇ ਨਾਲ ਦੇ ਨਾਲ ਚੀਜ਼ਾਂ ਜਿਹੜੀਆਂ ਉਹ ਕਰ ਰਹੇ ਆ। ਉਹ ਕਹਿੰਦੇ ਆ ਵੀ ਕੋਈ ਨਹੀਂ, ਵੇਖਦੇ ਆ ਵੀ ਅੱਗੇ ਕੀ ਜਿਹੜਾ ਇਸ 'ਚ ਬਣਦਾ।